ਸੋ ਕਾਲਡ ਪ੍ਰਾਚੀਨ ਸੱਭਿਅਤਾ ਦੇ ਨਾਂ ਥੱਲੇ ਜਿਹੜੀਆਂ ਕੁਝ ਕਿਤਾਬਾਂ ਨੇ ਜਾਂ ਕੁਝ ਨੇ ਉਹਨਾਂ ਨੂੰ ਇੰਨਾ ਹਾਈਲਾਈਟ ਕਰਕੇ ਪੇਸ਼ ਕਰਦੇ ਨੇ ਕਿ ਉਹਨੂੰ ਹੀ ਨੇਸ਼ਨ ਦੀ ਸਪਿਰਿਟ ਬਣਾ ਕੇ ਰੱਖ ਦਿੱਤਾ ਹੈ ਜਾਂ ਨੇਸ਼ਨ ਦੇ ਸਿੰਬਲ ਬਣਾ ਕੇ ਰੱਖ ਦਿੱਤਾ ਹੈ। ਹੁਣ ਸਲੋਵਾਕੀਆ ਇਸ ਵੇਲੇ ਸੈਂਟਰਲ ਯੂਰਪ ਦੇ ਵਿੱਚ ਮੈਡੀਕਲ ਟੂਰਿਜ਼ਮ ਦੀ ਹੱਬ ਬਣਿਆ ਹੋਇਆ। ਹੁਣ ਉੱਥੇ ਜਦੋਂ ਇਹ ਮੋਦੀ ਜਾਂਦਾ ਹੈ ਤਾਂ ਸਲੋਵਾਕੀਆ ਦੇ ਸਪੀਕਰ ਉਹਨਾਂ ਦੀ ਪਾਰਲੀਮੈਂਟ ਦਾ ਉਹਨੂੰ ਸੁਸ਼ਰਤਾ ਸੰਹਿਤਾ ਭੇਟ ਕਰਦਾ। ਬੀਟ ਇੰਡੀਅਨ origin ਨੂਰ ਇਨਾਇਤ ਖਾਨ who sacrificed her life for the French resistance or General Jean Francois Allard who worked with Maharaja Ranjit Singh, they are all symbols of a shared Indo-French heritage। ਹੁਣ ਉਹ ਤਾਂ ਮੁਸਲਮਾਨ origin ਦੀ ਹੈ, ਮੁਸਲਮਾਨਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਹੈ, ਪਰ ਕਿਉਂਕਿ ਫਰਾਂਸ ਦੇ ਨਾਲ ਤੁਸੀਂ ਕਨੈਕਸ਼ਨ ਬਣਾਉਣ ਦੇ ਲਈ ਹੋਰ ਕੋਈ ਪੰਡਤ ਦੇਵਾਕਾਂਤ ਜਾਂ ਕੋਈ ਮਾਥੁਰ ਜਾਂ ਕੋਈ ਤ੍ਰਿਵੇਦੀ ਚਤੁਰਵੇਦੀ ਜਿਹੜਾ ਉਹ ਦਵੇਦੀ ਉਹ ਹੈ ਨਹੀਂ। ਹੁਣ ਤੁਸੀਂ ਨੂਰ ਇਨਾਇਤ ਖਾਨ ਤੁਹਾਨੂੰ ਆਪਣੀ ਇੰਡੀਅਨ origin ਦਾ ਹੈਰੀਟੇਜ ਬਣ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਐਮਪਾਇਰ ਉਹਦਾ ਇੰਡੀਆ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਕੋਈ ਭਾਰਤੀ ਹੈਰੀਟੇਜ ਕਿੱਥੋਂ ਹੋ ਗਿਆ? ਪੰਜਾਬ ਦੇਸ਼ ਪਹਿਲੇ ਦਿਨ ਤੋਂ ਹੀ ਇੱਕ ਸੈਪਰੇਟ ਆਈਡੈਂਟੀਟੀ ਹੈ ਸਾਡੀ ਹਿੰਦ ਨਾਲ ਕੀ ਤਾਲੁਕ ਹੈ? ਤੁਸੀਂ ਇੱਕ ਪਾਸੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਤੁਸੀਂ ਜੋ ਉੱਤਰਾਖੰਡ 'ਚ ਜਾਣ ਵਾਲੇ ਸਿੱਖਾਂ ਨਾਲ ਕਰਦੇ ਹੋ, ਜੋ ਹਿਮਾਚਲ ਜਾਣ ਵਾਲਿਆਂ ਨਾਲ ਕਰਦੇ ਹੋ, ਜੋ ਤੁਸੀਂ ਪਿਛਲੇ 42 ਸਾਲ ਤੋਂ ਸਿੱਖਾਂ 'ਚ ਕਰ ਰਹੇ ਹੋ, ਹੁਣ ਉੱਥੇ ਫਰਾਂਸ ਦੀ ਧਰਤੀ ਤੇ ਖਲੋ ਕੇ ਇਹਨੂੰ ਜਿਹੜੀ ਨੂਰ ਇਨਾਇਤ ਖਾਨ ਮੁਸਲਮਾਨ ਲੇਡੀ ਔਰ ਸਿੱਖ ਰਾਜ ਦੇ ਤੁਹਾਨੂੰ ਫ੍ਰੈਂਚ ਜਰਨੈਲ ਯਾਦ ਆ ਰਹੇ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਝੂਠ ਦਾ ਦੇਵਤਾ ਨਰਿੰਦਰ ਮੋਦੀ G7 ਮੁਲਕਾਂ ਦੇ ਸੰਮੇਲਨ ਵਿੱਚ ਸ਼ਮੂਲੀਅਤ ਕਰਕੇ ਵਾਪਸ ਭਾਰਤ ਪਰਤ ਆਇਆ ਹੈ। ਦਿਲਚਸਪ ਗੱਲ ਇਹ ਹੈ ਕਿ ਆਪਣੇ ਫਰਾਂਸ ਦੌਰੇ ਦੌਰਾਨ ਮੋਦੀ ਨੇ ਭਾਰਤ ਫਰਾਂਸ ਕਨੈਕਸ਼ਨ ਜੋੜਨ ਲਈ ਬ੍ਰਿਟਿਸ਼ ਦੌਰੇ ਦੌਰਾਨ ਮਸ਼ਹੂਰ ਜਾਸੂਸ ਬੀਬੀ ਨੂਰ ਇਨਾਇਤ ਖਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਫ੍ਰੈਂਚ ਜਰਨੈਲਾਂ ਦਾ ਹਵਾਲਾ ਦਿੱਤਾ। ਮੁਸਲਮਾਨਾਂ ਤੇ ਸਿੱਖਾਂ ਤੇ ਜ਼ੁਲਮ ਢਾਉਣ ਵਾਲੇ ਹਿੰਦੂਤਵੀਆਂ ਨੂੰ ਆਪਣੇ ਕਿਰਦਾਰ ਤੇ ਸ਼ਰਮ ਆਉਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ RSS ਦੇ ਮੁਖੀ ਮੋਹਨ ਭਾਗਵਤ ਮਹਾਰਾਸ਼ਟਰੀ ਬ੍ਰਾਹਮਣ ਮਹਾਰਾਸ਼ਟਰੀਅਨ ਉਹਨੇ ਕਿਹਾ ਸੀ ਕਿ ਵੀ ਇਹ ਜਿਹੜੇ ਕਹਿੰਦੇ ਨੇ ਕਿ ਇੰਡੀਆ ਹਿੰਦੂ ਰਾਸ਼ਟਰ ਬਣ ਜਾਏਗਾ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਆਲਰੇਡੀ ਭਾਰਤ ਜਿਹੜਾ ਉਹ ਹਿੰਦੂ ਰਾਸ਼ਟਰ ਹੈ। ਔਰ ਜੇ ਤੁਸੀਂ ਇਹਨਾਂ ਦਾ ਵਰਤਾਰਾ, ਹਾਲਾਂਕਿ ਜਦੋਂ ਸੋ ਕਾਲਡ ਸੈਕੂਲਰ ਇੰਡੀਆ ਵੀ ਸੀ ਨਹਿਰੂ ਦੇ ਜ਼ਮਾਨੇ 'ਚ, ਉਦੋਂ ਵੀ ਬਹੁਤ ਸਾਰੇ ਉਦਘਾਟਨਾਂ ਦੇ ਮੌਕੇ ਨਾਰੀਅਲ ਨੂੰ ਭੰਨਣਾ, ਪੂਜਾ ਦੇ ਲਈ ਸੱਦਣਾ ਕਿਸੇ ਨੂੰ, ਜਾਂ ਦੂਜੇ ਅਸੀਂ ਬਚਪਨ 'ਚ ਵੀ ਦੇਖਦੇ ਰਹੇ ਮਿਨਿਸਟਰਸ ਦਾ ਜਾਂ ਦੂਸਰਾ, ਪਰ ਉਦੋਂ ਕਿਉਂਕਿ ਇਹ ਇੱਕ ਰਿਚੁਅਲਿਸਟਿਕ ਜਿਹੀ ਪ੍ਰੈਕਟਿਸ ਲੱਗਦੀ ਸੀ, ਉਦੋਂ ਕਿਸੇ ਨੂੰ ਇਹ ਨਹੀਂ ਸੀ ਕਿ ਵੀ ਦੂਸਰਿਆਂ ਨੂੰ ਵੀ ਜੇ ਮੀਂਹ ਨਹੀਂ ਪਿਆ ਤੇ ਯੱਗ ਕਰ ਰਹੇ ਨੇ ਤੇ ਨਾਲ ਦੀ ਨਾਲ ਦੁਆ ਦੇ ਲਈ ਮੁਸਲਮਾਨ ਵੀ ਇਕੱਠੇ ਨੇ, ਸਿੱਖ ਵੀ ਅਖੰਡ ਪਾਠ ਰੱਖ ਲੈਂਦੇ ਸੀ ਜਿਹੜਾ ਉਹ ਗੋਡ ਇੰਦਰ ਨੂੰ ਰਿਝਾਉਣ ਦੇ ਲਈ ਕਿ ਭਾਈ ਮੀਂਹ ਪਾ। ਔਰ ਫਿਰ ਇਹ ਸਾਰਾ ਇਸ ਕਿਸਮ ਦੀ ਇੱਕ ਸੋ ਕਾਲਡ ਸੈਕੂਲਰਿਜ਼ਮ ਦੇ ਥੱਲੇ। ਲੇਕਿਨ ਜਿਹੜਾ ਹਿੰਦੂਤਵਾ ਜਿਹੜਾ ਜਿਸ ਸਾਵਰਕਰ ਨੇ ਦਿੱਤਾ, ਜਿਹੜਾ ਸਾਵਰਕਰ ਖੁਦ ਨਾਸਤਕ ਸੀ, ਬੀਫ ਖਾਂਦਾ ਸੀ, ਉਸ ਦਾ ਹੋਰ ਜਿਹੜੀ ਸੈਕਸ਼ੂਅਲ ਓਰੀਐਂਟੇਸ਼ਨ ਉਹ ਵੀ ਜਿਹੜੀ ਆ ਉਹ ਇੱਕ ਡਿਫਰੈਂਟ ਸੀ। ਉਸ ਨੇ ਤਾਂ ਕਲੀਅਰਲੀ ਜਿਸ ਤਰਜ਼ ਦੇ ਉੱਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਬਾਅਦ ਜਿਹੜਾ ਨਾਜ਼ੀਆਂ ਨੇ ਡਿਫਾਈਨ ਕੀਤਾ ਯਹੂਦੀਆਂ ਨੂੰ ਜਾਂ ਉਹਦਾ ਤਾਂ ਇਹੀ ਪਾਰਟ ਸੀ ਕਿ ਜਿਹੜਾ ਮਜ਼ਹਬ ਸਾਡੇ ਅੰਦਰ ਵਿਦਨ ਅਖੰਡ ਭਾਰਤ ਦੇ ਉਹਨੂੰ ਬ੍ਰਹਮ ਦੇ ਲਈ ਉਹ ਲਫ਼ਜ਼
ਆਰੀਆ ਵਰਤ ਕਿ ਆਰੀਆ ਵਰਤ ਦੇ ਵਿੱਚ ਪੈਦਾ ਹੋਇਆ ਹੈ, ਜਿਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਧਾਰਮਿਕ ਸਥਾਨ ਆਰੀਆ ਵਰਤ 'ਚ ਨੇ, ਉਹ ਹਿੰਦੂ ਨੇ। ਇਸ ਲਈ ਜਿਹੜੀ ਸਾਵਰਕਰ ਦੀ ਸੋਚ ਸੀ ਸਿੱਖਾਂ ਬੌਧੀਆਂ ਜੈਨੀਆਂ ਨੂੰ, ਜਿਹੜਾ ਬਾਅਦ 'ਚ ਆਰਟੀਕਲ 25(b) ਦੇ ਥੱਲੇ ਇਹਨਾਂ ਨੇ ਇਨਕੋਰਪੋਰੇਟ ਕੀਤਾ ਇੰਡੀਅਨ ਕਨਸਟੀਟਿਊਸ਼ਨ, ਉਹਦੇ ਥੱਲੇ ਤਾਂ ਅਸੀਂ ਹਿੰਦੂ ਹੀ ਸੀ। ਉਹਨੇ ਸਾਵਰਕਰ ਨੇ ਹਾਂ ਜਿਨ੍ਹਾਂ ਦੇ ਪੁੰਨ ਭੂਮੀ ਲਫ਼ਜ਼ ਉਹਨੇ ਪੁੰਨ ਭੂਮੀ ਇਸਤੇਮਾਲ ਕੀਤਾ, ਜਿਵੇਂ ਮੱਕਾ ਮਦੀਨਾ ਉਹ ਸਾਊਦੀ ਅਰੇਬੀਆ 'ਚ ਹੈ, ਜਾਂ ਈਸਾਈਆਂ ਦਾ ਜਿਹੜਾ ਜੈਰੂਸ਼ਲਮ ਹੈ ਜਾਂ ਬੈਥਲਹੈਮ ਹੈ ਉਹ ਵੀ ਮਿਡਲ ਈਸਟ 'ਚ ਹੈ, ਉਹ ਗੈਰ ਹਿੰਦੂ ਧਰਮ ਨੇ। ਉਹਨਾਂ ਦੇ ਲਈ ਉਹਨਾਂ ਨੇ ਉਹ ਦੋ ਹੀ ਜਿਹੜੇ ਤਰੀਕੇ ਜਿਸ ਨੂੰ ਸਾਵਰਕਰ ਤੋਂ ਬਾਅਦ ਗੋਲਵਲਕਰ ਨੇ ਐਡਮਾਇਰ ਕੀਤਾ, ਸਾਵਰਕਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਹਮਣੇ ਦੋ ਹੀ ਚੋਇਸਿਸ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਹਿੱਸਾ ਬਣ ਜਾਓ ਜਾਂ ਤਬਾਹੀ ਲਈ ਤਿਆਰ ਰਹੋ। ਹੁਣ ਜਿਹੜਾ ਹਿੰਦੂਤਵਾ ਲਫ਼ਜ਼ ਜਾਂ ਇਸ ਟਰਮ ਨੂੰ ਜਿਵੇਂ ਬੀਜੇਪੀ ਨੇ ਰਾਮ ਮੰਦਰ ਦੇ ਨਾਲ ਜੋੜਿਆ ਸਨਾਤਨੀ ਵਿਚਾਰਧਾਰਾ ਨਾਲ, ਹਾਲਾਂ ਸਾਵਰਕਰ ਹੋਏ ਜਾਂ ਆਰੀਆ ਸਮਾਜ ਹੋਏ ਉਹ ਤਾਂ ਮੂਰਤੀ ਪੂਜਾ ਯਕੀਨ ਹੀ ਨਹੀਂ ਸੀ ਰੱਖਦੇ। ਲੇਕਿਨ ਇਸ ਸਭ ਤੋਂ ਬਾਅਦ ਜਿਹੜਾ ਇਹ ਮਿਕਸ ਜਿਹੜਾ ਉਹਨਾਂ ਦਲੀਆ ਬਣਾ ਕੇ ਜਾਂ ਇਹ ਕਹਿ ਲਓ ਮਿਕਸ ਵੈਜੀਟੇਬਲ, ਮਕਸਦ ਇਹਨਾਂ ਦਾ ਇਹ ਹੈ ਕਿ ਭਾਰਤ ਦੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਦੁਬੇਲ ਬਣਾਉਣਾ, ਵਾਪਸ ਕਨਵਰਟ ਕਰਨਾ, ਜਾਂ ਉਹਨਾਂ ਨੂੰ ਇੰਨਾ ਸਤਹੀਨ ਕਰ ਦੇਣਾ ਕਿ ਜੋ ਹਾਲ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੇ 3000 ਸਾਲ ਸ਼ੂਦਰਾਂ ਦਾ ਕਰਕੇ ਰੱਖਿਆ ਕਿ ਉਹ ਜਿਹੜੇ ਨੇ ਤੁਰਦੀਆਂ ਫਿਰਦੀਆਂ ਲਾਸ਼ਾਂ ਰਹਿਣ, ਇਹਨਾਂ ਦੇ ਕੰਮ ਆਉਂਦੇ ਰਹਿਣ, ਲੇਕਿਨ ਉਹਨਾਂ ਦੇ ਕੋਈ ਧਾਰਮਿਕ, ਕੋਈ ਸਮਾਜਿਕ, ਕੋਈ ਆਰਥਿਕ, ਕੋਈ ਸਿਆਸੀ ਹਕੂਕ ਨਾ ਹੋਣ। ਔਰ ਹੁਣ ਤਾਂ ਡੀਫਰੈਂਚਾਈਜ਼ ਜੋ ਵੈਸਟ ਬੰਗਾਲ ਦੇ ਵਿੱਚ ਕੀਤਾ ਮੁਸਲਮਾਨਾਂ ਦੇ ਨਾਲ ਔਰ ਦਲਿਤ ਵਰਗ ਦੇ ਨਾਲ ਕਿ ਵੀ ਉਹਨਾਂ ਦੇ ਵੋਟ ਦਾ ਹੱਕ ਵੀ ਖੋਲੋ, ਇਹੀ ਪੰਜਾਬ 'ਚ ਹੋਣ ਜਾ ਰਿਹਾ। ਅਸੀਂ ਰਿਪੀਟਡਲੀ ਵਾਰਨ ਕਰ ਰਹੇ ਹਾਂ ਇਸ ਦੇ ਬਾਰੇ। ਬਿਲਕੁਲ। ਸੈਕੰਡਲੀ ਤੁਸੀਂ ਦੇਖੋਗੇ ਵੀ ਜਿਹੜੀਆਂ ਇਹਨਾਂ ਦੀਆਂ ਸੋ ਕਾਲਡ ਪ੍ਰਾਚੀਨ ਸੱਭਿਅਤਾ ਦੇ ਨਾਂ ਥੱਲੇ ਜਿਹੜੀਆਂ ਕੁਝ ਕਿਤਾਬਾਂ ਨੇ ਜਾਂ ਕੁਛ ਨੇ, ਉਹਨਾਂ ਨੂੰ ਇੰਨਾ ਹਾਈਲਾਈਟ ਕਰਕੇ ਪੇਸ਼ ਕਰਦੇ ਨੇ ਕਿ ਉਹਨੂੰ ਹੀ ਨੇਸ਼ਨ ਦੀ ਸਪਿਰਿਟ ਬਣਾ ਕੇ ਰੱਖ ਦਿੱਤਾ ਹੈ ਜਾਂ ਨੇਸ਼ਨ ਦੇ ਸਿੰਬਲ ਬਣਾ ਕੇ ਰੱਖ ਦਿੱਤਾ ਹੈ। ਹੁਣ ਜਿਹੜਾ ਵੀ ਕੋਈ ਡਿਗਨਿਟਰੀ ਆਉਂਦਾ ਉਹਨੂੰ ਗੀਤਾ ਭੇਟ ਕੀਤੀ ਜਾਂਦੀ। ਹੁਣ ਜੇ ਭਾਰਤ ਇੱਕ ਸੈਕੂਲਰ ਮੁਲਕ ਹੋਣ ਦੇ ਨਾਲ, ਸੈਕੂਲਰਿਜ਼ਮ ਦਾ ਮਤਲਬ ਹੈ ਕਿ ਕਿਸੇ ਧਰਮ ਨੂੰ ਰਾਜ ਧਰਮ ਨਹੀਂ ਬਣਾਇਆ ਹੋਇਆ, ਫਿਰ ਸਾਰੇ ਹੀ ਧਰਮਾਂ ਦੇ ਆਪੋ ਆਪਣੀਆਂ ਪਵਿੱਤਰ ਗ੍ਰੰਥ ਨੇ ਔਰ ਵਿਚਾਰਧਾਰਾਵਾਂ ਨੇ। ਲੇਕਿਨ ਕਿਉਂਕਿ ਜਿਵੇਂ ਮੋਹਨ ਭਾਗਵਤ ਨੇ ਕਿਹਾ ਵੀ ਹੁਣ ਤਾਂ ਅਸੀਂ ਹਿੰਦੂ ਰਾਸ਼ਟਰ ਹਾਂ, ਇਸ ਲਈ ਗੀਤਾ ਹੋਏਗੀ। ਹੁਣ ਇਕੱਲੀ ਇਹ ਪ੍ਰੋਸੈਸ ਉੱਥੇ ਹੀ ਮੌਜੂਦ ਨਹੀਂ। ਜਿਵੇਂ ਯੋਗਾ ਜਿਹੜਾ ਕਿ ਹਿੰਦੂ ਪਤੰਜਲੀ ਅਸ਼ਟਾਂਗ ਯੋਗਾ ਦਾ ਹਿੱਸਾ ਹੈ, ਉਹਨੂੰ ਜਿਸ ਲੈਵਲ 'ਤੇ ਇੰਡੀਅਨ ਸਟੇਟ ਨੇ ਇੰਟਰਨੈਸ਼ਨਲੀ ਪ੍ਰਮੋਟ ਕੀਤਾ, ਹੁਣ ਜਿਹੜਾ 21 ਜੂਨ ਦਾ ਦਿਨ ਹੈ ਉਸ ਨੂੰ ਕੌਣ ਕਿੱਥੇ ਲੀਡ ਕਰੇਗਾ, UN ਤੋਂ ਲੈ ਕੇ ਮੋਦੀ ਜਿਹੜਾ ਕਲਕੱਤੇ ਦੇ ਵਿੱਚ, ਕਿਉਂਕਿ ਬੰਗਾਲ ਨਵਾਂ ਫਤਿਹ ਕੀਤਾ ਔਰ ਕਿਸੇ ਜ਼ਮਾਨੇ 'ਚ ਬੰਗਾਲ ਵੀ ਉਸ ਹਿੰਦੂ ਥਾਟ ਆਨੰਦ ਮੱਠ ਜਿੱਥੋਂ ਨਿਕਲਿਆ ਵੰਦੇ ਮਾਤਰਮ ਤੋਂ ਨਫ਼ਰਤ ਨਾਲ ਭਰਿਆ ਹੋਇਆ, ਕਿਸੇ ਨੇ ਪਿੱਛੇ ਠੀਕ ਕਿਹਾ ਸੀ ਕਿ ਭਾਈ ਇਹ ਤਾਂ ਇੱਥੇ ਤਾਂ ਜੜ੍ਹਾਂ ਲੱਗੀਆਂ ਹੋਈਆਂ ਨੇ ਹਿੰਦੂਤਵਾਦੀਆਂ, ਸੋ ਉੱਥੇ ਲੀਡ ਕਰਨਗੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਜਦੋਂ ਇਹ ਬਾਹਰ ਜਾਂਦੇ ਨੇ ਔਰ ਜੋ ਆਪਣੇ ਵਿਦਨ ਮੁਲਕ, ਜੇ ਸਰਜਨਸ ਦੀ ਕਾਨਫਰੰਸ ਹੈ ਤਾਂ ਉਹਦੇ 'ਚ ਤੁਸੀਂ ਕਹੋ ਕਿ ਜੀ ਦੇਖੋ ਸਭ ਤੋਂ ਪੁਰਾਣਾ ਸਰਜਨ ਤਾਂ ਸਾਡਾ ਸੁਸ਼ਰਤਾ ਸੀ, ਜਿਹੜਾ 600 ਸਾਲ ਪਹਿਲਾਂ ਜੀਸਸ ਤੋਂ ਵੀ, ਜਿਹਨੇ ਜਿਹੜਾ ਪਲਾਸਟਿਕ ਸਰਜਰੀ ਦਾ ਫਾਦਰ ਹੈ। ਔਰ ਇਹ ਹੁਣ ਉੱਥੇ ਤਾਂ ਆਪਣਿਆਂ ਨੂੰ ਕਹੀ ਜਾਂਦੇ ਸੀ ਕਿ ਜੀ ਅਸੀਂ ਗਮਲਿਆਂ ਦੇ ਵਿੱਚ ਵੀ ਨਿਆਣੇ ਉਗਾਏ ਔਰ ਟੈਸਟ ਟਿਊਬ ਬੇਬੀਜ਼ ਦਾ ਕਨਸੈਪਟ ਤਾਂ ਬਹੁਤ ਬਾਅਦ 'ਚ ਆਇਆ, ਤਾਂ ਹੀ ਗਮਲਿਆਂ 'ਚ ਤਾਂ ਨਿਆਣੇ ਜੰਮ ਕੇ 100 ਕੌਰਵ ਭਰਾ ਸੀਗੇ 100 ਨਿਆਣੇ ਜੰਮੇ ਉਹਨੇ। ਹੁਣ ਉਹ ਉੱਥੇ ਤਾਂ ਚੱਲ ਹੀ ਰਿਹਾ ਸੀ, ਪਰ ਇਹ ਹੁਣ ਆਪਣਾ ਥਾਟ ਬਾਹਰ ਵੀ, ਹੁਣ ਇਹ ਜਦੋਂ ਮੋਦੀ G7 ਮੁਲਕਾਂ ਦੀ ਕਾਨਫਰੰਸ ਸ਼ਾਮਲ ਹੋਣ ਦੇ ਬਹਾਨੇ ਆਇਆ ਤੇ ਸਲੋਵਾਕੀਆ, ਹੁਣ ਇਹ ਕਿਸੇ ਜ਼ਮਾਨੇ 'ਚ ਇੱਕ ਮੁਲਕ ਹੁੰਦਾ ਸੀ ਚੈਕੋਸਲੋਵਾਕੀਆ, ਇਹਦੇ ਦੋ ਹਿੱਸੇ ਹੋਏ, ਇੱਕ ਨੂੰ ਚੈਕ ਰਿਪਬਲਿਕ ਕਹਿੰਦੇ ਨੇ, ਇੱਕ ਨੂੰ ਸਲੋਵਾਕੀਆ ਕਹਿੰਦੇ ਨੇ। ਹੁਣ ਸਲੋਵਾਕੀਆ ਇਸ ਵੇਲੇ ਸੈਂਟਰਲ ਯੂਰਪ ਦੇ ਵਿੱਚ ਮੈਡੀਕਲ ਟੂਰਿਜ਼ਮ ਦੀ ਹੱਬ ਬਣਿਆ ਹੋਇਆ। ਹੁਣ ਉੱਥੇ ਜਦੋਂ ਇਹ ਮੋਦੀ ਜਾਂਦਾ ਹੈ ਤੇ ਸਲੋਵਾਕੀਆ ਦੇ ਜਿਹੜਾ ਉਸ ਪ੍ਰੈਜ਼ੀਡੈਂਟ ਨੂੰ ਜਿਹੜਾ ਨਾ ਸਪੀਕਰ ਉਹਨਾਂ ਦੀ ਪਾਰਲੀਮੈਂਟ ਦਾ, ਉਹਨੂੰ ਸੁਸ਼ਰਤਾ ਸੰਹਿਤਾ ਭੇਟ ਕਰਦਾ। PM ਮੋਦੀ ਗਿਫਟਸ ਐਂਸ਼ੀਐਂਟ ਸੁਸ਼ਰਤਾ ਸੰਹਿਤਾ ਟੈਕਸਟ ਟੂ ਸਲੋਵਾਕੀਆ ਸਪੀਕਰ, ਔਰ ਉਹਦੇ 'ਚ ਕਿਉਂਕਿ ਮੈਡੀਕਲ ਦੀ ਹੱਬ ਹੈ, ਉਹਨੂੰ ਕਹਿ ਰਿਹਾ ਜੀ ਦੇਖੋ ਤੁਸੀਂ ਤਾਂ ਮੈਡੀਕਲ, ਤੁਹਾਡੇ ਪੇਸ਼ੈਂਟ ਹੁਣ ਆਉਣ ਲੱਗੇ ਹੋਣਗੇ, ਮੈਡੀਕਲ ਟੂਰਿਜ਼ਮ ਹੱਬ ਹੈ ਤੁਸੀਂ, ਲੇਕਿਨ ਸਾਡਾ ਜਿਹੜਾ ਫਾਦਰ ਆਫ ਪਲਾਸਟਿਕ ਸਰਜਰੀ, ਜਦੋਂ ਤੁਸੀਂ ਅਜੇ ਤੁਹਾਡੇ
ਤੁਹਾਨੂੰ ਅਜੇ ਚੱਜ ਨਾਲ ਮੂੰਹ ਧੋਣਾ ਨਹੀਂ ਸੀ ਆਉਂਦਾ ਤੇ ਅਸੀਂ ਪਲਾਸਟਿਕ ਸਰਜਨ ਪੈਦਾ ਕੀਤਾ ਸੀ ਸੁਸ਼ਰਤਾ, ਤੇ ਇਹ ਤੁਹਾਨੂੰ ਅਸੀਂ ਸੁਸ਼ਰਤ ਸੰਹਿਤਾ ਜਿਹੜੀ ਹੈ ਉਹ ਭੇਟ ਕਰ ਰਹੇ ਹਾਂ। ਹੁਣ ਇੱਕ ਪਾਸੇ ਤਾਂ ਇਹ ਹੈ ਉੱਥੇ ਵੇਚਣ ਨੂੰ, ਫਿਰ ਆ ਗਿਆ ਫਰਾਂਸ ਦੇ ਨਾਲ, ਕਿਉਂਕਿ ਉਹ ਸਾਰੀ ਰਾਫੇਲ ਡੀਲ ਜਿਹਦੇ ਥੱਲੇ ਆਪਣੇ ਯਾਰਾਂ ਨੂੰ ਰਜਾਇਆ ਹੋਇਆ। ਹੁਣ ਉੱਥੇ ਐਡਰੈਸ ਕਰਦੇ ਆ ਮੋਦੀ ਨੂੰ, ਜਦੋਂ ਜਿਹਨੂੰ ਅਸੀਂ ਝੂਠ ਦਾ ਦੇਵਤਾ ਹੀ ਕਹਿੰਦੇ ਆ, ਕਿਉਂਕਿ ਜਿਹੜਾ ਝੂਠ ਦੀ ਦੇਵੀ ਜਾਂ ਦੇਵਤਾ ਹੋਏਗਾ ਗ੍ਰੀਕ ਮਾਈਥੋਲੋਜੀ ਜਾਂ ਹਿੰਦੂ ਮਾਈਥੋਲੋਜੀ 'ਚ, ਉਹਨੇ ਵੀ ਹੱਥ ਜੋੜ ਦਿੱਤੇ ਹੋਏ ਨੇ ਕਿ ਜੀ ਮੋਦੀ ਜੀ ਨੂੰ ਮੇਰਾ ਕਰਾਊਨ ਜਿਹੜਾ ਤਾਜ ਇਹਦੇ ਹਵਾਲੇ ਕਰ ਦਿਓ। ਹੁਣ ਉੱਥੇ ਮੋਦੀ ਨੂੰ ਇਹ ਲੱਗਾ ਕਿ ਵੀ ਇੰਡੀਆ ਦਾ ਫ੍ਰੈਂਚ ਕਨੈਕਸ਼ਨ ਕੀ ਹੈ ਜੀ, ਹਾਲਾਂ ਕੋਲੋਨਾਈਜ਼ ਕਰਨ, ਕਾਲੋਨੀ ਬਣਾਉਣ ਦੇ ਲਈ ਤਾਂ ਪਹਿਲਾਂ ਫ੍ਰੈਂਚ ਆਏ, ਉਹਨਾਂ ਦਾ ਡੁਪਲੇ, ਫਿਰ ਅੰਗਰੇਜ਼ਾਂ ਦਾ ਕਲਾਈਵ, ਫਿਰ ਇਹਨਾਂ ਦੀ ਜੰਗ ਹੋਈ ਔਰ ਕਲਾਈਵ ਜੇਤੂ ਹੋਇਆ, ਫ੍ਰੈਂਚ ਬਾਹਰ ਹੋਏ ਔਰ ਜਿਹੜਾ ਉਹ ਐਂਡ ਤੱਕ ਜਿਹੜਾ ਇੱਕ ਹਿੱਸਾ ਜਿਹੜਾ ਉਹਨਾਂ ਨੇ ਪਾਂਡੀਚੇਰੀ ਫਰਾਂਸ ਦੇ ਕੋਲ ਰਿਹਾ, ਫ੍ਰੈਂਚ ਕਾਲੋਨੀ ਸੀ, ਉਹਨਾਂ ਦੀ ਲੈਂਗੁਏਜ ਵੀ ਫ੍ਰੈਂਚ ਰਹੀ। ਹੁਣ ਪਾਂਡੀਚੇਰੀ ਇੰਡੀਆ ਦੇ ਕੋਲ ਹੈ। ਸੋ ਰਿਸ਼ਤਾ ਤਾਂ ਫਰਾਂਸ ਦਾ ਵੀ ਇੱਕ ਕੋਲੋਨਾਈਜ਼ਰ ਵਾਲਾ ਜਿਹੜਾ ਬ੍ਰਿਟਿਸ਼ਰਸ ਦਾ ਰਿਹਾ ਕੁਛ ਹਿੱਸੇ 'ਚ। ਹੁਣ ਇੱਥੇ ਤੁਸੀਂ ਇਹਨਾਂ ਦੀ ਹਿੰਦੂ ਤਵੀਆਂ ਦੀ ਚਲਾਕੀ, ਬੇਈਮਾਨੀ, ਇੱਕ ਪਾਸੇ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਦਲਿਤਾਂ ਨੂੰ ਬਿਲਕੁਲ ਇਹ ਦਬਦਬਾ ਕੇ ਐਸਿਮੀਲੇਟ ਔਰ ਐਨਾਹੀਲੇਟ ਦੀ ਜਿਹੜੀ ਇਹਨਾਂ ਦੀ ਲਾਈਨ ਹੈ, ਖਾਸ ਤੌਰ 'ਤੇ ਮਾਈਨੋਰਟੀਜ਼ ਦੇ ਲਈ। ਹੁਣ ਉੱਥੇ ਮੋਦੀ ਦਾ ਜਿਹੜਾ ਐਡਰੈਸ ਹੈ, ਜਿਸ ਨੂੰ ਇਹਨਾਂ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਕਵਰ ਕੀਤਾ, ਉਹਦੇ 'ਚ ਉਹ ਕਹਿੰਦਾ ਹੈ ਕਿ ਭਾਈ ਜਿਹੜਾ ਉਹਨਾਂ ਵਰਲਡ ਵਾਰ 2 ਦੀ ਬ੍ਰਿਟਿਸ਼ ਇੰਡੀਆ ਸਪਾਈ ਨੂਰ ਇਨਾਇਤ ਖਾਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਫ੍ਰੈਂਚ ਜਨਰਲ ਦਾ ਹਵਾਲਾ ਦਿੱਤਾ। ਹੁਣ ਉਹਦੇ 'ਚ ਉਹਦੇ ਲਫ਼ਜ਼ ਨੇ, ਬੀਟ ਇੰਡੀਅਨ origin ਨੂਰ ਇਨਾਇਤ ਖਾਨ who sacrificed her life for the French resistance, or General Jean-Francois Allard who worked with Maharaja Ranjit Singh, they are all symbols of a shared Indo-French heritage. ਹੁਣ ਇਹ ਜਿਹੜੀ ਨੂਰ ਇਨਾਇਤ ਖਾਨ ਜਿਹੜੇ ਦਿਲਚਸਪੀ ਰੱਖਦੇ ਨੇ ਇਹਦੇ ਬਾਰੇ ਜਾਣਦੇ, ਤੇ ਫਿਲਮਾਂ ਵੀ ਬਣੀਆਂ ਔਰ ਉਹ ਗੂਗਲ ਵੀ ਕਰ ਸਕਦੇ ਨੇ। ਇਹ ਇੱਕ ਮੁਸਲਮਾਨ ਔਰਤ ਜਿਹੜੀ ਹੈ, ਭਾਰਤੀ ਜਿਹੜੀ ਮੁਸਲਮਾਨ ਪਰਿਵਾਰ 'ਚ ਪੈਦਾ ਹੋਈ ਔਰ ਇਸ ਨੂੰ ਸਪਾਈਂਗ ਜਸੂਸੀ ਦਾ ਸ਼ੌਕ ਸੀ, ਔਰ ਇਹਨੇ ਜਦੋਂ ਸੈਕੰਡ ਵਰਲਡ ਵਾਰ ਦੇ ਵੇਲੇ ਇਹ ਬਹੁਤ ਖੂਬਸੂਰਤ ਵੀ ਸੀ ਔਰ ਉਹਦੇ 'ਚ ਬਾਕੀ ਸਾਰੇ ਗੁਣ ਵੀ, ਔਰ ਉਹ ਬ੍ਰਿਟਿਸ਼ ਨੇ ਉਹਨੂੰ ਐਜ਼ ਏ ਸਪਾਈ, ਐਜ਼ ਏ ਜਸੂਸ ਜਿਹੜਾ ਉਹ ਟ੍ਰੇਨਡ ਕੀਤਾ। ਔਰ ਜਦੋਂ ਨਾਜ਼ੀਆਂ ਨੇ, ਜਰਮਨ ਨੇ ਫਰਾਂਸ ਦੇ ਉੱਤੇ ਕਬਜ਼ਾ ਕੀਤਾ ਸੀ, ਇਹਨੇ ਨੂਰ ਇਨਾਇਤ ਖਾਨ ਨੇ ਬਹੁਤ ਸਾਰੇ ਭੇਤ ਜਿਹੜੇ ਨੇ ਉਹ ਨਾਜ਼ੀਆਂ ਦੇ ਟੌਪ, ਜਿਹਨੂੰ ਹਨੀ ਟਰੈਪ ਦੇ ਥੱਲੇ ਅੱਜ ਅਸੀਂ ਲਫ਼ਜ਼ ਕਹਿੰਦੇ ਹਾਂ, ਉਹ ਕਢਵਾਏ। ਬਾਅਦ 'ਚ ਪਤਾ ਲੱਗ ਗਿਆ ਉਹਨਾਂ ਨੂੰ ਇਹ ਹੈ, ਔਰ ਉਹਨੂੰ ਬੜਾ ਟੌਰਚਰ ਕਰਕੇ ਮਾਰਿਆ ਗਿਆ ਸੀ। ਔਰ ਉਸ ਨੂੰ ਇੱਕ ਪੈਟਰੀਓਟ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ, ਔਰ ਸਪਾਈਂਗ ਦੀ ਦੁਨੀਆ ਦੇ ਵਿੱਚ ਉਸ ਖਿੱਤੇ 'ਚ ਇਸ ਨੂਰ ਇਨਾਇਤ ਖਾਨ ਦਾ ਨਾਂ ਲਿਆ ਜਾ। ਹੁਣ ਉਹ ਤਾਂ ਮੁਸਲਮਾਨ origin ਦੀ ਹੈ, ਮੁਸਲਮਾਨਾਂ ਦਾ ਤੁਸੀਂ ਜੀਣਾ ਹਰਾਮ ਕੀਤਾ ਹੈ, ਪਰ ਕਿਉਂਕਿ ਫਰਾਂਸ ਦੇ ਨਾਲ ਤੁਸੀਂ ਕਨੈਕਸ਼ਨ ਬਣਾਉਣ ਦੇ ਲਈ ਹੋਰ ਕੋਈ ਪੰਡਤ ਦੇਵਾਕਾਂਤ ਜਾਂ ਕੋਈ ਮਾਥੁਰ ਜਾਂ ਕੋਈ ਤ੍ਰਿਵੇਦੀ ਚਤੁਰਵੇਦੀ ਜਿਹੜਾ ਉਹ ਦਵੇਦੀ ਉਹ ਹੈ ਨਹੀਂ। ਹੁਣ ਤੁਸੀਂ ਨੂਰ ਇਨਾਇਤ ਖਾਨ, ਤੁਹਾਨੂੰ ਆਪਣੀ ਇੰਡੀਅਨ origin ਦਾ ਹੈਰੀਟੇਜ ਬਣ ਗਿਆ। ਦੂਸਰਾ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਐਮਪਾਇਰ ਉਹਦਾ ਇੰਡੀਆ ਨਾਲ ਕੋਈ ਲਾਗਾ ਦੇਗਾ ਨਹੀਂ ਸੀ, ਕੋਈ ਭਾਰਤੀ ਹੈਰੀਟੇਜ ਕਿੱਥੋਂ ਹੋ ਗਿਆ। ਹੁਣ ਜਿਹੜੀ ਜੰਗ ਹੁੰਦੀ ਹੈ ਅੰਗਰੇਜ਼ਾਂ ਦੇ ਨਾਲ ਪਹਿਲੀ, ਜਿਸ ਦੇ ਉੱਤੇ ਕਿੱਸਾ ਸ਼ਾਹ ਮੁਹੰਮਦ ਲਿਖਦਾ ਹੈ, ਉਸ ਕਿੱਸੇ ਦਾ ਨਾਂ ਹੀ ਜੰਗ ਹਿੰਦ ਪੰਜਾਬ ਹੈ। ਫਿਰ ਉਹਦੇ 'ਚੋਂ ਕਹਿੰਦਾ ਵੀ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਹੁਣ ਹਿੰਦ ਇਹ ਸਾਰਾ ਜਮਨਾ ਪਾਰ ਵਾਲੇ ਜਿਹੜੇ ਸਾਰੇ ਨੇ, ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਉਹ ਤਾਂ ਹਮਲਾਵਰ ਹੈ। ਤੁਸੀਂ ਤਾਂ ਪੰਜਾਬ ਦੇਸ਼ ਪਹਿਲੇ ਦਿਨ ਤੋਂ ਹੀ ਇੱਕ ਸੈਪਰੇਟ ਆਈਡੈਂਟੀਟੀ ਹੈ ਸਾਡੀ ਹਿੰਦ ਨਾਲ ਕੀ ਤਾਲੁਕ ਹੈ। ਔਰ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਸ਼ਾਹ ਮੁਹੰਮਦ ਨੇ ਜੰਗਨਾਮੇ ਤੇ ਲਿਖਿਆ। ਜੇ ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੋ, ਵਾਰਿਸ ਸ਼ਾਹ ਜਿਹੜਾ 19ਵੀਂ ਸਦੀ ਦੇ ਵਿੱਚ ਹੁੰਦਾ ਹੈ, ਉਹ ਵੀ ਜਦੋਂ ਇਹ ਹੀਰ ਦੀ ਖੂਬਸੂਰਤੀ ਬਿਆਨ ਕਰ ਰਿਹਾ ਹੈ ਤੇ ਉਹ ਕਹਿ ਰਿਹਾ ਕਿ ਭਾਈ ਹੀਰ ਦੀਆਂ ਅੱਖਾਂ ਦੇ ਵਿੱਚ ਸੁਰਮਾ ਇਵੇਂ ਫੱਬਦਾ ਹੈ ਜਿਵੇਂ ਜਿਹੜਾ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ, ਜਿਵੇਂ ਹਿੰਦੁਸਤਾਨ ਦੇ ਉੱਤੇ ਪੰਜਾਬ ਦੀਆਂ ਫੌਜਾਂ ਚੜੀਆਂ ਹੋਣ। ਜੇ ਹੁਣ ਫੌਜ ਇਨਫੋਰਮੇਸ਼ਨ ਜਾ ਰਹੀ ਹੋਏ ਤਾਂ ਉਹਦੀ ਖੂਬਸੂਰਤੀ ਨੂੰ ਉਹਨੇ ਹੀਰ ਦੇ
ਅੱਖ 'ਚ ਪਾਏ ਸੁਰਮੇ ਦੇ ਨਾਲ ਕੰਪੇਅਰ ਕੀਤਾ ਹੈ। ਅੱਛਾ। ਹੁਣ ਵਾਰਿਸ ਸ਼ਾਹ ਨੂੰ ਪੰਜਾਬ ਅੱਡ ਲੱਗਦਾ ਹੈ, ਉਹ ਪੰਜਾਬ ਦੇਸ਼, ਔਰ ਇਹ ਅਕਸਰ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਸੋ ਹਿੰਦ ਨਾਲ ਕੀ ਤਾਲੁਕ ਹੈ? ਅੱਛਾ। ਔਰ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵੀ ਇਹ ਜਿਹੜਾ ਜਨਰਲ ਜੀਨ ਫਰੈਂਕੋਇਜ਼ ਅਲਾਰਡ ਹੈ ਜਾਂ ਜਨਰਲ ਵੈਂਤੁਰਾ ਹੈ, ਇਹ ਜਨਰਲ ਜਿਹੜੇ ਨੇ ਨੈਪੋਲੀਅਨ ਦੀ ਫੌਜ ਦਾ ਜਨਰਲ ਸੀ। ਨੈਪੋਲੀਅਨ ਹਾਰਿਆ ਵਾਟਰਲੂ ਦੀ ਜੰਗ ਦੇ ਵਿੱਚ, ਇਹ ਬੇਰੁਜ਼ਗਾਰ ਸੀ। ਇਹਨਾਂ ਨੇ ਸੁਣਿਆ ਵੀ ਉਸ ਜਿਹੜਾ ਪਾਰ ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਹਕੂਮਤ ਹੈ ਔਰ ਬਹੁਤ ਵਧੀਆ ਉਹਨਾਂ ਦਾ ਉਸ ਟੋਲਰੈਂਟ ਹੈ, ਔਰ ਮਹਾਰਾਜਾ ਰਣਜੀਤ ਸਿੰਘ ਨੇ ਐਮਪਲੋਈ ਕੀਤਾ ਉਹਨਾਂ ਨੂੰ, ਉਹਨਾਂ ਦੇ ਜਰਨੈਲ ਸੀ। ਸੋ ਤੁਸੀਂ ਇੱਕ ਪਾਸੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਤੁਸੀਂ ਜੋ ਉੱਤਰਾਖੰਡ 'ਚ ਜਾਣ ਵਾਲੇ ਸਿੱਖਾਂ ਨਾਲ ਕਰਦੇ ਹੋ, ਜੋ ਹਿਮਾਚਲ ਜਾਣ ਵਾਲਿਆਂ ਨਾਲ ਕਰਦੇ ਹੋ, ਜੋ ਤੁਸੀਂ ਪਿਛਲੇ 42 ਸਾਲ ਤੋਂ ਸਿੱਖਾਂ 'ਚ ਕਰ ਰਹੇ ਹੋ, ਹੁਣ ਉੱਥੇ ਫਰਾਂਸ ਦੀ ਧਰਤੀ ਤੇ ਖਲੋ ਕੇ ਇਹਨੂੰ ਜਿਹੜੀ ਨੂਰ ਇਨਾਇਤ ਖਾਨ ਮੁਸਲਮਾਨ ਲੇਡੀ ਜਿਹਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ, ਜਿਹੜੀ ਹੈ ਉਹ ਆਪਣੇ ਮੁਲਕ ਦੇ ਹੱਕਾਂ ਦੇ ਵਿੱਚ, ਔਰ ਸਿੱਖ ਰਾਜ ਦੇ ਤੁਹਾਨੂੰ ਫ੍ਰੈਂਚ ਜਰਨੈਲ ਯਾਦ ਆ ਰਹੇ ਨੇ। ਸੋ ਇਹ ਹੈ ਇਹਨਾਂ ਦਾ ਦਮਪੁਣਾ ਕਿ ਇਹਨਾਂ ਨੂੰ ਜਿੱਥੇ ਲੋੜ ਹੈ ਇਹਨਾਂ ਨੇ ਜਿਹੜਾ ਉਹ ਗਧੇ ਨੂੰ ਪਿਓ ਕਹਿਣਾ, ਤੇ ਜਿੱਥੇ ਇਹਨਾਂ ਦਾ ਵਕਤ ਲੰਘ ਗਿਆ ਇਹਨਾਂ ਨੇ ਪਿਓ ਨੂੰ ਗਧਾ ਕਹਿਣਾ। ਇਹਦੇ ਬਾਰੇ ਇਹਨਾਂ ਨੂੰ ਕੋਈ ਜਿਹੜਾ ਹੈ ਉਹ ਕੋਈ ਕਿਸੇ ਗੱਲ ਦਾ ਸੰਕੋਚ ਨਹੀਂ ਹੁੰਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।